ਇਹ ਸ਼ਾਹਜਹਾਂ ਜਹਾਂ ਹੀ ਨਜ਼ਰ ਆ ਰਿਹਾ। ਸ਼ਾਹਜਹਾਂ ਐਂਡ ਸੰਸ ਚੂੜ ਮੁੰਡਾ, ਇਹ ਉਰਦੂ 'ਚ ਲਿਖਿਆ। ਯਕਮ ਮਗਰ 1987। ਇਹ ਜੀ 1987 ਜਿਹੜਾ ਨਾ ਦੇਸੀ ਮਹੀਨਾ ਲਿਖਿਆ ਦਾ, ਔਰ ਇਹ ਅੰਗਰੇਜ਼ੀ ਮਹੀਨਾ ਜਿਹੜਾ ਬਣਦਾ ਜਨਵਰੀ ਫਰਵਰੀ, ਉਹਦਾ ਮਹੀਨਾ ਬਣਦਾ 1930। ਅਤੇ ਇਹ ਜੀ ਉੱਤੇ ਵੈਲਕਮ ਵੀ ਲਿਖਿਆ ਅਤੇ ਓਮ ਵੀ ਲਿਖਿਆ। ਓਏ ਹੋਏ ਹੋਏ, ਇਹ ਵੇਖੋ ਜਨਾਬ, ਇਹ ਸੰਗਲ ਬਣਿਆ। ਜਿਸ ਤਰ੍ਹਾਂ ਸੰਗਲ ਨਹੀਂ ਹੁੰਦਾ ਖੱਤਰੀ ਦੀ ਦੁਕਾਨ, ਅੱਜ ਮੁਸਲਮਾਨ ਦੀ ਦੁਕਾਨ ਬਣ ਚੁੱਕੀ ਹੈ। ਸਦਾ ਰਹੀ ਉਸਦਾ ਜਿਦਾ ਹੋਈਏ, ਉਹ ਸਦਾ ਰਹੀਏ ਉਸਦਾ। ਉਹ ਤਸਬੀਹ ਉਸ ਦੇ ਨਾਮ ਦੀ ਰੋਲਿਆ ਕਰ। ਪਾਕਿਸਤਾਨ ਤੋਂ ਆਏ ਜੀ ਅਸੀਂ। ਅੱਛਾ, ਕਿਹੜਾ ਪਿੰਡ ਸੀਗਾ? ਚੂੜ ਮੁੰਡਾ ਸੀ ਜੀ, ਕਲਾਸ ਵਾਲੇ ਦੇ ਲਾਗੇ ਸੀ, ਤੇ ਨਾਲ ਦੁਕਾਨਾਂ ਹਨ ਖੱਤਰੀਆਂ ਦੀਆਂ ਬੜੀਆਂ ਬੜੀਆਂ ਤਗੜੀਆਂ, ਗਲੀ ਸਾਡੇ ਲਾਗੇ। अस्सलाम वालेकुम दोस्तों, मैं औरंगजेब बेग और ਬਜ਼ੁਰਗਾਂ ਨੇ ਇੰਡੀਆ 'ਚ ਜਾ ਕੇ ਯਾਦਾਂ ਸ਼ੇਅਰ ਕੀਤੀਆਂ ਨੇ ਪਿੰਡ ਚੂੜ ਮੁੰਡਾ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਅਤੇ ਉੱਥੇ ਖੱਤਰੀਆਂ ਦੀਆਂ ਬੜੀਆਂ ਮਸ਼ਹੂਰ ਦੁਕਾਨਾਂ ਹੁੰਦੀਆਂ ਸਨ। ਬੜੇ ਰਿਚ ਖੱਤਰੀ ਹੁੰਦੇ ਸਨ। ਪੂਰੇ ਇਲਾਕੇ ਦੇ ਲੋਕ ਖੱਤਰੀਆਂ ਕੋ ਆ ਕੇ ਕਰਜ਼ਾ ਲੈ ਕੇ ਜਾਂਦੇ ਹੁੰਦੇ ਸਨ, ਪੈਲੀਆਂ ਗਹਿਣੇ ਪਾ ਕੇ ਜਾਂਦੇ ਹੁੰਦੇ ਸਨ। ਅਤੇ ਚਲੋ ਚੱਲ ਕੇ ਚੂੜ ਮੁੰਡੇ ਦੀਆਂ ਵੇਖਦੇ ਹਾਂ ਕਿ ਉੱਥੇ ਕੋਈ ਦੁਕਾਨਾਂ ਅੱਜ ਵੀ ਮੌਜੂਦ ਨੇ, ਅਤੇ ਤੁਹਾਨੂੰ ਇਹ ਦਿਲਚਸਪ ਵੀਡੀਓ। ਦੋਸਤੋ, ਇਹ ਹੈਗਾ ਇਹ ਪਿੰਡ ਚੂੜ ਮੁੰਡਾ ਦਾ ਇੱਕ ਮੇਨ ਬਾਜ਼ਾਰ, ਜਿਹੜਾ 1947 ਤੋਂ ਪਹਿਲੇ ਬਣਾਇਆ ਗਿਆ ਸੀ। ਅਤੇ ਇੱਥੇ ਇਹ ਦੇਖ ਸਕਦੇ ਹੋ ਬਹੁਤ ਹੀ ਆਪਣੇ ਦੌਰ ਦੀ ਸ਼ਾਹਕਾਰ ਦੁਕਾਨਾਂ ਨਜ਼ਰ ਆ ਰਹੀਆਂ ਨੇ, ਜਿਹੜੇ ਕਿ ਬਹੁਤ ਹੀ ਇੱਥੇ ਰਿਚ ਖੱਤਰੀ ਫੈਮਿਲੀ ਸੀ ਜਾਂ ਉਹਨਾਂ ਦੀਆਂ ਦੁਕਾਨਾਂ ਸਨ। ਔਰ ਇਹਨਾਂ ਦੇ ਵਿੱਚ ਉਦੋਂ ਵੀ ਕਰਿਆਨੇ ਦੀਆਂ ਦੁਕਾਨਾਂ ਸਨ, ਔਰ ਅੱਜ ਵੀ ਕਰਿਆਨੇ ਦਾ ਸਮਾਨ ਪਿਆ ਹੋਇਆ। ਅਤੇ ਇਹ ਜਨਾਬ ਚੁਬਾਰੇ ਦੇ ਉੱਤੇ ਸੋਫਾ ਬਣਿਆ ਸੀਮੈਂਟ ਦਾ, ਅੱਜ ਵੀ ਮੌਜੂਦ ਹੈ। ਅਤੇ ਇਹ ਹੁਣ ਤੁਹਾਨੂੰ ਮੈਂ ਪਹਿਲਾਂ ਦੁਕਾਨਾਂ ਤੋਂ ਅੰਦਰੋਂ ਵਿਖਾਲਣ ਤੋਂ ਪਹਿਲਾਂ ਮੈਂ ਬਾਹਰੋਂ ਦਿਖਾ ਦਿੰਦਾ ਕਿ ਇਹ ਨਕਸ਼ਨਕਾਰੀ ਦੇਖੋ। ਇੱਟਾਂ ਦੀ ਹੀ ਇਹ ਸਾਰੀਆਂ ਜਾਲੀਆਂ ਬਣੀਆਂ ਨੇ, ਇੱਟਾਂ ਦੇ ਮਿਹਰਾਬ ਬਣੇ ਨੇ, ਇੱਟਾਂ ਦੇ ਜਨਾਬ ਇਹ ਦੇਖੋ ਗੋਲ ਗੋਲ ਥੰਮ ਬਣੇ ਨੇ। ਇਹ ਜੀ ਸਾਰਾ ਬਾਜ਼ਾਰ ਪੁਰਾਣੀਆਂ ਇਮਾਰਤਾਂ ਦਾ ਹੁੰਦਾ ਸੀ, ਜਿਹੜਾ ਕਿ ਹੁਣ ਖ਼ਤਮ ਹੋ ਚੁੱਕਿਆ। ਉਹ ਸਿਰਫ ਹੈ ਇੱਕ ਵੱਡੀ ਬਿਲਡਿੰਗ ਹੈ, ਅੱਜ ਵੀ ਮੌਜੂਦ ਹੈ। ਇਹਦਾ ਪਿੱਲਰ ਤੁਸੀਂ ਦੇਖੋ, ਓਏ ਹੋਏ ਹੋਏ, ਇਹ ਵੇਖੋ ਜਨਾਬ, ਇਹ ਸੰਗਲ ਬਣਿਆ। ਜਿਸ ਤਰ੍ਹਾਂ ਸੰਗਲ ਨਹੀਂ ਹੁੰਦਾ, ਅਤੇ ਇਹਨੂੰ ਇਹ ਪੁਰਾਣਾ ਕਿਸਮ ਦਾ ਜਿਹੜਾ ਨਾ ਰੰਗ ਵੀ ਹੈ ਪੁਰਾਣਾ, ਇਸ ਤਰ੍ਹਾਂ ਜਿਸ ਸੰਗੇ ਮਰਮਰ ਹੈ, ਲੇਕਿਨ ਇਹ ਚਿੱਟਾ ਚੂਨਾ ਉਸ ਦੌਰ ਦਾ ਹੋਇਆ। ਇਹ ਜਨਾਬ ਤੁਹਾਨੂੰ ਮੈਂ ਦਿਖਾਉਣਾ, ਦੇਖੋ ਤੁਸੀਂ ਇਹਦੀਆਂ ਜਾਲੀਆਂ, ਕਿੱਡੀ ਮਿਹਨਤ ਵਾਲਾ ਕੰਮ ਹੈ। ਓਏ ਹੋਏ ਹੋਏ, ਜਾਲੀਆਂ ਚੈੱਕ ਕਰੋ ਜੀ ਕਿਸ ਤਰ੍ਹਾਂ ਬਣਾਈਆਂ ਹੋਣਗੀਆਂ। ਇਹਦੇ ਉੱਤੇ ਕੁਝ ਲਿਖਿਆ ਵੀ, ਮੈਂ ਤੁਹਾਨੂੰ ਵੀ ਦਿਖਾਉਣਾ। ਪਹਿਲਾਂ ਜ਼ਰਾ ਤੁਹਾਨੂੰ ਮੈਂ ਨਕਸ਼ਨਕਾਰੀ ਦੀ ਵਿਖਾ ਲਾਂ। ਇਹ ਵੀ ਕੁਝ ਲਿਖਿਆ ਸੀ, ਮੈਂ ਕਲੀਅਰ ਨਹੀਂ ਕਿ ਕੀ ਕਹਿ ਸਕਦਾ ਕਿ ਕੀ ਹੈਗਾ। ਤੁਸੀਂ ਅਗਰ ਇਹਨੂੰ ਸਮਝਦੇ ਦੱਸੋ। ਅੱਛਾ, ਇਹ ਜਨਾਬ ਦੁਕਾਨ ਇੱਥੇ ਜਨਾਬ ਇਹ ਦੇਖੋ, ਇਹਦੀਆਂ ਚੁਗਾਠਾਂ ਚੈੱਕ ਕਰੋ। ਵਾਹ ਜੀ ਵਾਹ, ਕਿੱਡੀ ਕਿੱਡੀ ਚੌੜੀ ਕੰਧ ਹੈ। ਇਹ ਚੁਗਾਠ ਨਹੀਂ, ਸੌਰੀ, ਇਹ ਕੰਧ ਦੀ ਦੀਵਾਰ ਹੈ। ਅਤੇ ਇਹ ਜਨਾਬ ਵੇਖੋ ਤੁਸੀਂ, ਇੱਟਾਂ ਦੇ ਸਾਰਾ ਕੁਛ ਬਣਿਆ। ਇਹ ਜਿਹੜੇ ਗੋਲ ਗੋਲ ਤੁਹਾਨੂੰ ਨਜ਼ਰ ਆ ਰਹੇ ਨੇ ਡਿਜ਼ਾਇਨਿੰਗ, ਇਹ ਇੱਟਾਂ ਨੂੰ ਕੱਟ ਕੇ ਨਾ ਛੋਟੇ ਛੋਟੇ ਪੀਸਾਂ ਦੇ ਵਿੱਚ ਜਾਂ ਗੁਲਾਈ ਦੇ ਵਿੱਚ। ਇਹ ਵੇਖੋ ਕੋਈ ਇਹਦੇ ਵਿੱਚ ਕੋਈ ਲੈਂਟਰ ਨਹੀਂ ਪਿਆ, ਕੋਈ ਸਰੀਆ ਨਹੀਂ ਹੈ ਬਿਲਡਿੰਗਾਂ ਦੇ ਵਿੱਚ, ਲੇਕਿਨ ਇਹ ਤਕਰੀਬਨ 1930 ਦੀ ਬਣੀ ਹੈ ਅਤੇ ਅੱਜ ਵੀ ਇਸ ਕਾਬਲ ਹੈ ਕਿ ਇੱਥੇ ਬਿਜ਼ਨਸ ਹੋ ਰਿਹਾ। ਇਹ ਦੋ ਦੁਕਾਨਾਂ ਨੇ, ਇੱਕ ਉੱਪਰ ਵਾਈਟ ਕਲਰ ਦੀ ਨਜ਼ਰ ਆ ਰਹੀ ਅਤੇ ਇੱਕ ਹੈ ਜਿਹੜੀ ਰੈੱਡ ਕਲਰ ਦੀ ਹੈ। ਇਹ ਰੈੱਡ ਕਲਰ ਵਾਲੀ ਜਿਹੜੀ ਹੈ ਨਾ, ਇਹ ਤਾਂ ਹੁਣ ਬੰਦ ਹੋ ਚੁੱਕੀ ਹੈ। ਇਹ ਦੇਖੋ ਨਾ, ਇਹਦੇ ਪਿੱਲਰ ਜਿਹੜੇ ਬਣੇ ਨੇ ਉਦੋਂ ਦੇ। ਅਤੇ ਇਹ ਜਨਾਬ ਸੀੜੀਆਂ ਉੱਤੇ ਜਾਣ ਲਈ ਬਣਾਈਆਂ ਹੁੰਦੀਆਂ ਸਨ, ਕਿਉਂਕਿ ਉੱਤੇ ਰਿਹਾਇਸ਼ ਸੀ, ਚੁਬਾਰਾ ਸੀ। ਇਹ ਦੇਖੋ ਇੱਥੇ ਦਰਵਾਜ਼ਾ ਵੀ ਲੱਗਾ ਹੁੰਦਾ ਸੀ, ਜਿਹੜਾ ਖ਼ਤਮ ਹੋ ਗਿਆ। ਅਤੇ ਇਹ ਸੀੜੀਆਂ ਉੱਤੇ ਢੀਂਗਰਾਂ ਰੱਖ ਦਿੱਤੀਆਂ ਨੇ ਕਿ ਬੱਚੇ ਜਾ ਕੇ ਉੱਤੇ ਦੌੜਨ ਨਾ, ਕਿਉਂਕਿ ਛੱਤਾਂ ਹੁਣ ਬਿਲਕੁਲ ਕਮਜ਼ੋਰ ਨੇ। ਬਹੁਤ ਹੀ ਖੂਬਸੂਰਤ ਕਿਸਮ ਦਾ ਜਨਾਬ ਉਸ ਦੌਰ ਦਾ ਕੋਈ ਸਾਦਾ ਜਿਹਾ ਕੰਮ, ਔਰ ਮਜ਼ਬੂਤ ਖੱਤਰੀਆਂ ਦੀ ਫੈਮਿਲੀ। ਇੱਥੇ ਮੈਂ ਤੁਹਾਨੂੰ ਦੱਸਣਾ ਪੜ੍ਹ ਕੇ ਕਿ ਉਹ ਕਿਹੜੀ ਫੈਮਿਲੀ ਸੀ ਖੱਤਰੀਆਂ ਦੀ ਜਿਹੜੀ ਇੱਥੇ ਰਹਿੰਦੀ ਹੁੰਦੀ ਸੀ। ਨਾਂ ਲਿਖਿਆ। ਅੱਛਾ ਜੀ, ਇਹ ਦੱਸਿਆ ਗਿਆ ਕਿ ਜੀ ਸ਼ਾਹਜਹਾਂ, ਇਹ ਸ਼ਾਹਜਹਾਂ ਜਹਾਂ ਹੀ ਨਜ਼ਰ ਆ ਰਿਹਾ। ਸ਼ਾਹਜਹਾਂ ਐਂਡ ਸੰਸ ਚੂੜ ਮੁੰਡਾ, ਇਹ ਉਰਦੂ 'ਚ ਲਿਖਿਆ। ਯਕਮ ਮਗਰ 1987।
ਇਹ ਜੀ 1987 ਜਿਹੜਾ ਨਾ ਦੇਸੀ ਮਹੀਨਾ ਲਿਖਿਆ ਦਾ ਹੈ, ਔਰ ਇਹ ਅੰਗਰੇਜ਼ੀ ਮਹੀਨਾ ਜਿਹੜਾ ਬਣਦਾ ਹੈ ਜਨਵਰੀ ਫਰਵਰੀ, ਉਹਦਾ ਮਹੀਨਾ ਬਣਦਾ 1903। ਤੇ ਇਹ ਜੀ ਉੱਤੇ ਵੈਲਕਮ ਵੀ ਲਿਖਿਆ ਹੈ ਤੇ ਓਮ ਵੀ ਲਿਖਿਆ। ਇਹ ਓਮ ਲਿਖਿਆ ਉਰਦੂ ਦੇ ਵਿੱਚ, ਤੇ ਚੂੜ ਮੁੰਡੇ ਦੇ ਵਿੱਚ ਸ਼ਾਹਜਹਾਂ ਐਂਡ ਸੰਸ 1984 ਦੇਸੀ ਮਹੀਨਾ। ਤੇ ਉਹਨੂੰ ਅਗਰ ਕਨਵਰਟ ਕਰੋ ਅੰਗਰੇਜ਼ੀ ਮਹੀਨੇ 'ਚ, ਜਨਵਰੀ ਫਰਵਰੀ ਵਾਲੇ ਮਹੀਨੇ 'ਚ, ਤੇ ਉਹ ਬਣਦਾ 1903। ਇਹ ਜਨਾਬ ਦੇਖੋ ਪਿੱਲਰ, ਦੇਖੋ ਤੁਸੀਂ, ਕਿਆ ਬਾਤ ਹੈ। ਪਤਾ ਲੱਗਦਾ ਨਾ ਕਿ ਜਦੋਂ ਸਾਰਾ ਪਿੰਡ ਕੋਈ ਅਗਰ ਕੱਚਾ ਹੁੰਦਾ ਸੀ ਤੇ ਜਿਹਦਾ ਪੱਕਾ ਮਕਾਨ ਹੁੰਦਾ ਸੀ, ਫਿਰ ਉਹ ਕਿੰਨਾ ਕੁ ਰਈਸ ਹੁੰਦਾ, ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਇਹ ਜਨਾਬ ਦੁਕਾਨ ਜਿਹੜੀ ਬੰਦ ਪਈ ਹੈ, ਇਹ ਪਹਿਲਾਂ ਤੁਹਾਨੂੰ ਮੈਂ ਦਿਖਾ ਲਣਾ। ਬਹੁਤ ਵੱਡਾ ਅੱਗੇ ਬਰਾਮਦਾ, ਔਰ ਉਸ ਤੋਂ ਬਾਅਦ ਫਿਰ ਲੱਕੜ ਦਾ ਗੇਟ। ਵਾਹ ਜੀ ਵਾਹ, ਕਿਆ ਸ਼ਾਹਕਾਰ ਸੀ ਕਿਸੇ ਬਣਾਇਆ। ਥੰਮ ਵੇਖੋ ਇੱਟਾਂ ਦੇ ਕਿੱਡੇ ਮਜ਼ਬੂਤੀ ਨਾਲ ਬਣੇ ਨੇ। ਇਹ ਜੀ ਬਰਾਮਦੇ ਦੇ ਵਿੱਚ ਅਲਮਾਰੀ ਬਣੀ ਸੀ, ਜਿਹੜੀ ਹੁਣ ਕਾਫੀ ਟੁੱਟ ਫੁੱਟ ਦਾ ਸ਼ਿਕਾਰ ਹੈ। ਇੱਟਾਂ ਵੇਖੋ, ਕੋਈ ਲੈਂਟਰ ਨਹੀਂ ਪਿਆ, ਵੇਖੋ ਸਾਦੀਆਂ ਇੱਟਾਂ ਲੱਗੀਆਂ ਨੇ। ਜਾਲੇ ਲੱਗ ਗਏ, ਉੱਲੀ ਲੱਗ ਗਈ। ਇਹ ਫਟਾ ਪੁਰਾਣਾ, ਉਹ ਹੀ ਪੁਰਾਣੇ ਦੌਰ ਦਾ। ਪਤਾ ਨਹੀਂ ਉਹ ਖੱਤਰੀ ਦੁਕਾਨਦਾਰ ਇੱਥੇ ਕੀ ਰੱਖਦੇ ਹੋਣੇ ਨੇ, ਕੋਈ ਸਮਾਨ ਹੀ ਰੱਖਦੇ ਹੋਣਗੇ। ਲੇਕਿਨ ਇਹ ਚੁਗਾਠਾਂ ਚੈੱਕ ਕਰੋ ਜਨਾਬ, ਡਬਲ ਫਟਿਆਂ ਵਾਲਾ ਦਰਵਾਜ਼ਾ, ਕਿਆ ਰੀਝਾਂ ਨਾਲ ਬਣਾਇਆ। ਇਹ ਕੁੰਡੀ ਵੀ ਲੱਗਦਾ ਪੁਰਾਣੀ ਹੈ। ਬਹੁਤ ਹੀ ਖੂਬਸੂਰਤ ਸ਼ਾਹਕਾਰ ਪਿੰਡ ਜਨਾਬ, ਪਿੰਡ ਹੈ, ਕੋਈ ਸ਼ਹਿਰ ਨਹੀਂ। ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ ਦਾ ਪਿੰਡ ਚੂੜ ਮੁੰਡਾ। ਇਹ ਨਹਿਰ ਦੇ ਕਿਨਾਰੇ 'ਤੇ ਵਾਕਿਆ ਹੈ। ਅੱਗੇ ਜਦੋਂ 1947 ਦੀ ਪਾਰਟੀਸ਼ਨ ਹੋਈ ਸੀ, ਉਦੋਂ ਨਹਿਰ ਨਹੀਂ ਸੀ ਇੱਥੇ ਹੈਗੀ, ਹੁਣ ਬਿਲਕੁਲ ਨਹਿਰ ਦੇ ਕਿਨਾਰੇ 'ਤੇ, ਜਿਹਦੀਆਂ ਛੱਤਾਂ ਅੱਜ ਵੀ ਓਰੀਜਨਲ ਹਾਲ 'ਚ ਮੌਜੂਦ ਹੈਗੀਆਂ ਨੇ। ਇਹ ਆਉਂਦੇ ਨੇ ਕਿ ਇਹ ਪਿੰਡ ਜਿਹੜਾ ਨਾ, ਇਹ ਚਾਰ ਚੁਫੇਰੇ ਦੇ ਪਿੰਡਾਂ ਤੋਂ ਸਭ ਤੋਂ ਅਮੀਰ ਪਿੰਡ ਸੀ, ਕਿਉਂਕਿ ਇੱਥੇ ਜਿਹੜੇ ਖੱਤਰੀ ਨੇ ਨਾ, ਉਹ ਬਹੁਤ ਹੀ ਸਰਮਾਏ ਵਾਲੇ ਸਨ। ਔਰ ਉਹ ਇੱਥੇ ਜਿਹੜੇ ਬਾਜ਼ਾਰ ਉਹਨਾਂ ਨੇ ਬਣਾਏ ਸਨ, ਲਾਗੇ ਚਾਗੇ ਦੇ ਪਿੰਡਾਂ ਤੋਂ ਲੋਕ ਆ ਕੇ, ਯਾਨੀ ਕਰੀਬੀ ਜਿਹੜੇ ਦਿਹਾਤ ਸਨ, ਇੱਥੋਂ ਸ਼ਾਪਿੰਗ ਕਰਦੇ ਹੁੰਦੇ ਸਨ, ਚੀਜ਼ਾਂ ਖਰੀਦਦੇ ਹੁੰਦੇ ਸਨ। ਔਰ ਕਿਸੇ ਨੂੰ ਪੈਸੇ ਵੀ ਚਾਹੀਦੇ ਹੁੰਦੇ ਸਨ, ਅਤੇ ਇੱਥੇ ਆਪਣਾ ਜ਼ੇਵਰ ਜਾਂ ਪੈਲੀ ਗਿਰਵੀ ਰੱਖ ਕੇ ਤੇ ਇਹਨਾਂ ਖੱਤਰੀਆਂ ਕੋਲ ਪੈਸੇ ਉਧਾਰ ਖੜਦੇ ਹੁੰਦੇ ਸਨ, ਔਰ ਉਹ ਸੂਦ ਦੇ ਉੱਤੇ ਉਹਨਾਂ ਨੂੰ ਮਿਲਦੇ ਹੁੰਦੇ ਸਨ, ਤਾਂ ਕਿ ਅਗਰ ਤੁਸੀਂ ਇਹਨੂੰ ਵਾਪਸ ਨਹੀਂ ਕਰਦੇ ਤਾਂ ਉਨੀ ਦੇਰ ਤੱਕ ਤੁਸੀਂ ਸੂਦ ਵਾਪਸ ਕਰਦੇ ਰਹਿਣਾ। ਜਿਹਦੀ ਵਜ੍ਹਾ ਨਾਲ ਇਹ ਕਾਫੀ ਮਸ਼ਹੂਰ ਪਿੰਡ ਸੀ ਔਰ ਅਮੀਰ ਪਿੰਡ ਹੈਗਾ ਸੀ। ਇਹ ਜੀ ਰੋਸ਼ਨਦਾਨ, ਸੜੇ ਹੋਏ ਰੋਸ਼ਨਦਾਨ, ਲੇਕਿਨ ਇਹਨਾਂ ਨੂੰ ਬੰਦ ਕਰ ਦਿੱਤਾ ਗਿਆ। ਕਿਆ ਸ਼ਾਹਕਾਰ ਸੀ ਆਪਣੇ ਦੌਰ ਦਾ। ਤੁਸੀਂ ਇੱਟਾਂ ਦਾ ਨਕਸ਼ਨਕਾਰੀ ਚੈੱਕ ਕਰੋ, ਸਾਦਾ ਔਰ ਦੇਰਪਾ। ਦੇਰਪਾ ਮੀਨਸ ਕਿ ਜਿਹੜਾ ਕਿ ਇੱਕ ਅਰਸੇ ਤੱਕ ਰਹਿ ਸਕਦਾ। ਇਹ ਥੰਮ ਵੇਖੋ, ਕਿਆ ਖੂਬਸੂਰਤ ਇੱਟਾਂ ਨੂੰ ਗੋਲ ਕਰ ਕਰਕੇ ਬਣਾਇਆ। ਸਦਕੇ ਜਾਈਏ ਉਹਨਾਂ ਮਿਸਤਰੀਆਂ ਦੇ ਉਸ ਦੌਰ ਦੇ, ਜਦੋਂ ਟੈਕਨੋਲੋਜੀ ਵੀ ਨਹੀਂ ਸੀ ਹੁੰਦੀ, ਜਦੀਦ ਸਹੂਲੀਆਤ ਵੀ ਨਹੀਂ ਸੀ ਹੁੰਦੀਆਂ, ਲੇਕਿਨ ਏਡੇ ਏਡੇ ਅੱਛੇ ਉਹਨਾਂ ਨੇ ਕੰਮ ਕੀਤੇ ਨੇ ਕਿ ਅੱਜ ਵੀ ਸਾਡੀ ਨਵੀਂ ਨਸਲ ਵਾਸਤੇ ਇਹ ਚੀਜ਼ਾਂ ਮੌਜੂਦ ਹੈਗੀਆਂ ਨੇ। ਇਹ ਜਨਾਬ ਜਿਹੜੀ ਦੁਕਾਨ 'ਚ ਕਰਿਆਨਾ ਸਟੋਰ ਇਸ ਵੇਲੇ ਮੌਜੂਦ ਹੈ। ਇੱਥੇ ਭਾਈ ਸਾਹਿਬ ਨੇ, ਉਹਨਾਂ ਦੀ ਦੁਕਾਨ ਹੈ, ਪਕੌੜੇ ਕੱਢਦੇ ਨੇ ਔਰ ਨਾਲ ਸਮਾਨ ਕਰਿਆਨੇ ਦਾ। ਇਹ ਉਹਨਾਂ ਨੇ ਦੱਸਿਆ ਕਿ ਜਨਾਬ ਇੱਥੇ ਬਜ਼ੁਰਗਾਂ ਨੇ ਦੱਸਿਆ ਕਿ ਪਹਿਲੇ ਵੀ ਖੱਤਰੀਆਂ ਦੀ ਕਰਿਆਨੇ ਦੀ ਦੁਕਾਨ ਹੁੰਦੀ ਸੀ, ਯਾਨੀ ਕਿ ਲੂਣ ਮਿਰਚਾਂ, ਹਲਦੀ, ਸਬਜ਼ੀ ਵਗੈਰਾ ਜੋ ਕੁਛ। ਇਹ ਕੁੰਡੀ ਵੀ ਮੇਰਾ ਨਾਲ ਖ਼ਰਾਬ ਨਹੀਂ, ਖ਼ਰਾਬ ਇਹਦਾ ਕਿਉਂ ਹੋਣਾ ਹੈ, ਲੇਕਿਨ ਉਹ ਜੋ ਨਾਕਾਬਲੇ ਇਸਤੇਮਾਲ ਹੈ ਕਿਉਂਕਿ ਉਹਨਾਂ ਲੋਹੇ ਦਾ ਗੇਟ ਲਾ ਲਿਆ। ਅਤੇ ਇਹ ਜਨਾਬ ਦੁਕਾਨ ਅੰਦਰੋਂ ਤੁਸੀਂ ਦੇਖੋ, ਅਲਮਾਰੀਆਂ, ਇਹ ਸ਼ਾਇਦ ਦਰਵਾਜ਼ਾ ਕਿਸੇ ਚੀਜ਼ ਦਾ, ਕਿਸੇ ਅਲਮਾਰੀ ਦਾ। ਇਹ ਜਨਾਬ ਖੱਤਰੀ ਦੀ ਦੁਕਾਨ ਅੱਜ ਮੁਸਲਮਾਨ ਦੀ ਦੁਕਾਨ ਬਣ ਚੁੱਕੀ ਹੈ। ਇਹਦੇ ਵਿੱਚ ਸਮਾਨ, ਰੋਜ਼ਮਰਾ ਦੀਆਂ ਚੀਜ਼ਾਂ। ਮੇਨ ਬਾਜ਼ਾਰ ਚੂੜ ਮੁੰਡਾ। ਉਹ ਬੜੀ ਵਾਰ ਮੈਂ ਦਿਲ ਨੂੰ ਯਾਰੋ ਠਾਕਿਆ ਸੀ, ਉਹ ਭੇਤ ਜ਼ਰਾ ਦੇ ਅੱਗੇ ਨਾ ਖੋਲਿਆ ਕਰ, ਅੱਜ ਦਾ ਹੋਈਏ ਸਦਾ ਰਹੀ ਉਸ ਦਾ,
ਹੋਈਏ ਉਹ ਸਦਾ ਰਹੀਏ ਉਸ ਦਾ ਉਹ ਤਸਬੀਹ ਉਸ ਦੇ ਨਾਮ ਦੀ ਰੋਲਿਆ ਕਰ ਆਵੀ ਲੱਖ ਮੁਸੀਬਤ ਆਵੀ ਲੱਖ ਮੁਸੀਬਤ ਤੈਨੂੰ ਜਾਨ ਉਤੇ ਉਹ ਤੂੰ ਮਨੋ ਜ਼ਰਾ ਨਾ ਡੋਲਿਆ ਕਰ ਦਮ ਯਾਰ ਦੀ ਦਮ ਯਾਰ ਦੀ ਫੋਟੋ ਨੂੰ ਰੱਖ ਸਾਹਮਣੇ ਓ ਯਾਰ ਬੋਲੇ ਨਾ ਬੋਲੇ ਤੂੰ ਬੋਲਿਆ ਕਰ ਦਮ ਯਾਰ ਦੀ ਫੋਟੋ ਰੱਖ ਸਾਹਮਣੇ ਉਹ ਬੋਲੇ ਨਾ ਬੋਲੇ ਤੂੰ ਬੋਲਿਆ ਕਰ ਹਕੀਕਤ ਹੀ ਪਾਈ ਗਈ ਹੈ ਸਾਡੇ ਇਸਲਾਮ ਚ ਵੀ ਸਾਡੇ ਦੀਨ ਮਜ਼ਹਬ ਚ ਵੀ ਹਕੀਕਤ ਹੈ ਵੇ ਅਸਲ ਜਿਹਨੂੰ ਮੰਨਿਆ ਨਾ ਉਹ ਕਾਹਦਾ ਮੰਨਣੇ ਕਦੀ ਮੰਨਿਆ ਤੇ ਕਦੀ ਮੰਨਿਆ ਹੀ ਨਾ ਭਾਜੀ ਅਸੀਂ ਤੁਹਾਡੇ ਨਾਲ ਮੁਹੱਬਤ ਕਰਨੇ ਆ ਸਾਰੀ ਜ਼ਿੰਦਗੀ ਤੇ ਕਰਨੇ ਆ ਹਾਂਜੀ ਇਹ ਨਹੀਂ ਉਹ ਕਾਹਦਾ ਮੰਨਣੇ ਕਦੀ ਮੰਨਿਆ ਤੇ ਕਦੀ ਮੰਨਿਆ ਹੀ ਨਾ ਉਹ ਸਿੱਧਕ ਕਾਹਦਾ ਕਦੀ ਬੰਨਿਆ ਤੇ ਕਦੀ ਬੰਨਿਆ ਹੀ ਨਾ ਉਹ ਤੇਰੇ ਸਾਹਮਣੇ ਤੇਰੇ ਯਕੀਨ ਵਾਲੇ ਤੂੰ ਬਦਲਿਆ ਵਨ ਸੋਨੇ ਨਾ ਸਿੱਧਕ ਸੋਹਣੀ ਦਾ ਵੇ ਸਰਦਾਰ ਸਾਈਆਂ ਕੱਚਾ ਵੇ ਅੱਖੀ ਉਹਨੂੰ ਭੰਨਿਆ ਨਾ। ਤੇ ਐ ਸੀ ਦੋਸਤੋ ਅੱਜ ਦੀ ਵੀਡੀਓ। ਇੱਕ ਨਵੀਂ ਵੀਡੀਓ ਨਾਲ ਜਲਦ ਤੁਹਾਡੀ ਖਿਦਮਤ 'ਚ ਮੈਂ ਹਾਜ਼ਰ ਹੋਵਾਂਗਾ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।